ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਮੈਂ ਕੁਝ ਗੱਲਾਂ ਕੁਝ ਕੀ ਚੱਲ ਰਿਹਾ ਸੀ, ਪਰ ਉਸ ਦੇ ਜਿਹੜੇ ਅਖੀਰ ਦੇ ਸੈਗਮੈਂਟ ਦੇ ਵਿੱਚ ਆਪਾਂ ਤੁਹਾਡੇ ਨਾਲ ਜਿਹੜੀਆਂ ਕੁਝ COVID-19 ਦੇ ਬਾਰੇ ਅਪਡੇਟਸ ਆ ਉਹ ਸਾਂਝੇ ਕਰਾਂਗੇ। ਹਰ ਵਾਰੀ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਜਿਹੜੇ ਜੁੜਦੇ ਨੇ ਅਤੇ ਇਸ ਦੇ ਬਾਰੇ ਅਪਡੇਟਸ ਜਿਹੜੀਆਂ ਆਪਾਂ ਨੂੰ ਦਿੰਦੇ ਨੇ। ਆਪਣੇ ਨਾਲ ਅੱਜ ਇਸ ਮੌਕੇ ਗੱਲਬਾਤ ਕਰਨ ਦੇ ਲਈ ਜਕਾਰਾ ਮੂਵਮੈਂਟ ਤੋਂ ਨਵਦੀਪ ਕੌਰ ਜਿਹੜੇ ਜੁੜ ਚੁੱਕੇ ਨੇ। ਨਵਦੀਪ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਨਵਦੀਪ, ਕੀ ਲੇਟੈਸਟ ਅਪਡੇਟਸ ਜਿਹੜੀਆਂ ਆਪਾਂ ਕਿਉਂਕਿ ਤੁਸੀਂ ਮੇਨਲੀ ਫਰੈਜ਼ਨੋ ਕਾਊਂਟੀ ਦੇ ਨਾਲ ਫੋਕਸ ਰੱਖਦੇ ਹੋ, ਇੱਥੇ ਦੀਆਂ ਅਤੇ ਨੈਸ਼ਨਲ ਕੀ ਅਪਡੇਟਸ ਹੈਗੀਆਂ? ਹਾਂਜੀ, ਸੋ ਇਸ ਹਫ਼ਤੇ ਦੀਆਂ ਜਿਹੜੀਆਂ ਪਾਸਟ 7 ਡੇ ਦੀਆਂ 7 ਦਿਨਾਂ ਦੀਆਂ ਫਰੈਜ਼ਨੋ ਕਾਊਂਟੀ ਦੇ ਜਿਹੜੇ ਨੰਬਰਸ ਆ ਉਹ ਹਲੇ ਵਧੀ ਜਾਂਦੇ ਆ। ਇਸ ਵਕਤ ਆਪਣੀ ਕਾਊਂਟੀ 'ਚ ਐਕਟਿਵ ਜਿਹੜੇ ਕੋਵਿਡ ਕੇਸਿਸ ਚੱਲਣ ਰਹੇ ਆ ਉਹ ਹੈਗੇ 15,400 ਤੇ ਇਹ ਦਿਨ ਦੇ 302 ਕੇਸਿਸ ਦਿਨ ਦੇ ਹੋਣ ਰਹੇ ਆ, ਜੋ ਕਿ 15.8% ਵੱਧ ਗਏ ਆ 2 ਹਫ਼ਤੇ ਪਹਿਲਾਂ ਤੋਂ। ਸੋ ਇਹ ਆਪਣੀ ਫਰੈਜ਼ਨੋ ਕਾਊਂਟੀ ਦੀ ਅਪਡੇਟਸ ਆ। ਤੇ ਆਪਣੇ ਜਿਹੜੀ ਕੈਲੀਫੋਰਨੀਆ 'ਚ ਡੇਟਾ ਆ, ਟੋਟਲ ਇਸ ਵਕਤ ਆਪਣੇ ਆਲਮੋਸਟ 22,000 ਕੇਸਿਸ ਆ। ਤੇ ਆਪਣਾ ਜਿਹੜਾ ਹਸਪੀਟਲਾਈਜ਼ਡ ਆ, ਜਿੱਦਾਂ ਜੇ ਕਿੰਨੇ ਲੋਕੀ ਹਸਪੀਟਲ ਗਏ ਉਹ ਹੈਗੇ 72%। ਤੇ ਜਿਹੜੀ ICU ਆ, ਜੋ ਕਿ ਇੰਟੈਂਸ ਜਿੱਦਾਂ ਹਸਪੀਟਲ 'ਚ ਰਹਿੰਦੇ ਆ, ਉਹ ਹੈਗਾ ਆ 69%, ਜੋ ਕਿ ਉੱਪਰ ਗਿਆ ਆ ਪਿਛਲੇ 2 ਹਫ਼ਤੇ ਤੋਂ। ਤੇ ਨਾਲ ਹੀ ਮੈਂ ਕਹਿਣਾ ਚਾਹੂੰਗੀ ਕਿ ਆਪਣੇ ਜਿਹੜੇ ਨੇਸ਼ਨ ਵਾਈਡ ਆ, ਆਪਣੇ ਨੇਸ਼ਨ ਵਾਈਡ ਅਮਰੀਕਾ 'ਚ ਕੇਸਿਸ ਆ, ਆਪਣੇ ਹੁਣ ਇਸ ਵਕਤ ਜਿਹੜੇ ਕਰੰਟਲੀ ਚੱਲਣ ਰਹੇ ਆ 1,366,000 ਰਾਈਟ। ਐਂਡ ਉਹਨਾਂ 'ਚੋਂ ਮੈਂ ਇਹੀ ਸਭ ਤੋਂ ਵੱਡੀ ਗੱਲ ਕਹਿਣਾ ਚਾਹੁੰਦੀ ਹਾਂ, ਉਹਨਾਂ ਤੋਂ ਜਿਹੜੇ almost 800,000 ਆ, 1,366,000 ਦੇ ਵਿੱਚੋਂ 800,000 ਆ ਉਹ ਹੈਗੇ ਆ ਜਿਹੜੇ 18 ਸਾਲ ਤੋਂ 49 year olds ਆ, ਉਹਨਾਂ ਨੂੰ ਆ ਇਹ ਕੇਸਿਸ। ਸੋ ਆਪਾਂ ਬਹੁਤ ਜ਼ਿਆਦਾ ਕਹਿੰਦੇ ਆ ਕਿ ਜਿੱਦਾਂ ਨਾ ਉਹ ਬਜ਼ੁਰਗਾਂ ਨੂੰ ਜ਼ਿਆਦਾ ਹੋ ਜਾਂਦਾ ਆ, ਜਾਂ ਫਿਰ ਜਿਹੜੇ ਇਮਿਊਨੋ ਕੰਪਰੋਮਾਈਜ਼ਡ ਆ ਉਹਨਾਂ ਨੂੰ ਹੁੰਦਾ, ਪਰ ਇਹ ਕੇਸਿਸ 18 ਤੋਂ 49 years old ਹਨਾ, ਆਪਣੇ 800,000 ਕੇਸਿਸ ਆ। ਸੋ ਇਹਦਾ ਮਤਲਬ ਕਿ ਆਪਾਂ ਜਿਹੜੇ ਯੰਗ ਲੋਕ ਆ, ਆਪਾਂ ਨਹੀਂ ਫੋਲੋ ਕਰਦੇ ਹੈਗੇ ਜਿਹੜੇ ਗਾਈਡਲਾਈਨਸ ਆ, ਰਾਈਟ, ਆਫ ਵੇਅਰਿੰਗ ਅ ਮਾਸਕ ਔਰ staying social distance। ਤੇ ਆਪਣੇ ਜਿਹੜੇ ਕੋਵਿਡ ਦੇ ਡੈਥਸ ਆ ਪਰ ਪੂਰੇ ਨੇਸ਼ਨ ਵਾਈਡ ਹੈਗੇ ਆ 2,800, ਐਵਰੇਜ ਹੈਗੇ 2,800 ਪਰ ਡੇ ਇਸ ਵਕਤ, ਜੋ ਕਿ ਸਭ ਤੋਂ ਹਾਂਜੀ ਨੈਸ਼ਨਲੀ ਇਹ 2,800 ਨੈਸ਼ਨਲੀ ਆ, ਜੋ ਕਿ ਇਹ ਸਭ ਤੋਂ ਜ਼ਿਆਦਾ ਹਾਰਟ ਡਿਜ਼ੀਜ਼ ਤੋਂ ਉੱਪਰ ਵੀ ਆ, ਕੈਂਸਰ ਤੋਂ ਵੀ ਪਰ ਡੇ ਉੱਪਰ ਆ, ਐਕਸੀਡੈਂਟਸ ਤੋਂ ਵੀ ਇਹ ਸਭ ਤੋਂ ਵੱਧ ਆ। ਆਪਣੇ ਜਦੋਂ ਦਾ ਪੈਂਡੈਮਿਕ ਸ਼ੁਰੂ ਹੋਇਆ ਆ, ਲਾਸਟ ਵੀਕ ਸਭ ਤੋਂ ਫਰਸਟ ਵੀਕ ਸੀ ਜਦੋਂ ਪੈਂਡੈਮਿਕ ਸ਼ੁਰੂ ਹੋਇਆ, ਕਿ ਜਿੱਥੇ ਹਸਪੀਟਲਾਈਜ਼ ਹਨਾ 100,000 ਲੋਕੀ ਹਸਪੀਟਲਾਈਜ਼ ਹੋਏ ਸੀਗੇ ਨੇਸ਼ਨ ਵਾਈਡ, ਰਾਈਟ ਹਨਾ। ਸੋ ਇਹ ਸਭ ਤੋਂ ਜ਼ਿਆਦਾ ਆ ਜਦੋਂ ਦਾ ਪੈਂਡੈਮਿਕ ਆਪਣਾ ਮਾਰਚ ਤੋਂ ਸ਼ੁਰੂ ਹੋਇਆ ਹੁਣ ਤੱਕ। ਬਿਲਕੁਲ, ਸੋ ਇਹ ਆંકੜੇ ਇਹੀ ਦੱਸਦੇ ਆ ਵੀ ਆਪਾਂ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ, ਵੱਧ ਤੋਂ ਵੱਧ ਪ੍ਰੀਕਾਸ਼ਨਸ ਉਹਨਾਂ ਦਾ ਜਿਹੜਾ ਉਹ ਪਾਲਣਾ ਕਰਨਾ ਚਾਹੀਦੀ ਹੈ। ਅਤੇ ਜਿੱਦਾਂ ਇਹਨਾਂ ਨੇ ਕਿਹਾ ਵੀ ਜਿਹੜੇ ਰਾਈਟ ਨਾਓ ਜਿਹੜੇ 1 ਮਿਲੀਅਨ ਐਕਟਿਵ ਕੇਸਿਸ ਦੇ ਵਿੱਚੋਂ 8 ਲੱਖ ਉਹ ਕੇਸ ਨੇ ਜਿਹੜੇ 18 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਦੇ ਵਿਚਕਾਰ ਜਿਹੜੇ ਹੈਗੇ ਨੇ। ਸੋ ਬਹੁਤ ਸਾਰੇ ਯੰਗਸਟਰਸ ਉਸ ਦੇ ਵਿੱਚ ਆ, ਜਿਹੜੀ ਕਿ ਪਹਿਲੀਆਂ ਗੱਲਾਂ ਦੇ ਨਾਲੋਂ ਥੋੜ੍ਹਾ ਜਿਹਾ ਆਪਾਂ ਨੂੰ ਵੱਖਰਾ ਦੇਖਣ ਨੂੰ ਮਿਲ ਰਿਹਾ ਆ। ਸੋ ਸਾਰੇ ਹੀ ਜਾਣੇ ਜਿਹੜੇ ਨੌਜਵਾਨ ਨੇ ਆਪਣਾ ਵੀ ਧਿਆਨ ਰੱਖੋ ਅਤੇ ਬਜ਼ੁਰਗਾਂ ਦਾ ਵੀ ਜਿਹੜਾ ਉਹ ਧਿਆਨ ਰੱਖੋ। ਉਹ ਆਪਣਾ ਬਚਾਅ ਜ਼ਿਆਦਾ ਕਰ ਰਹੇ ਆ ਅਤੇ ਤੁਸੀਂ ਵੀ ਜਿਹੜਾ ਉਹ ਨਾਲ ਦੇ ਨਾਲ ਆਪਣਾ ਬਚਾਅ ਰੱਖੋ। ਹੁਣ ਰੀਸੈਂਟਲੀ ਵੀਕਐਂਡ ਦੇ ਉੱਤੇ ਰੈਲੀ ਹੋਈ ਆ, ਹੋਰ ਵੀ ਕਈ ਥਾਂ ਦੇ ਉੱਤੇ ਰੈਲੀਜ਼ ਹੋਈਆਂ ਨੇ। ਕਾਫੀ ਲੋਕਾਂ ਨੇ ਮਾਸਕ ਵਗੈਰਾ ਪਹਿਨੇ ਸੀਗੇ, ਧਿਆਨ ਰੱਖ ਰਹੇ ਸੀਗੇ ਪ੍ਰੀਕਾਸ਼ਨ ਦਾ, ਪਰ ਜਦੋਂ ਇੰਨਾ ਜ਼ਿਆਦਾ ਇਕੱਠ ਹੁੰਦਾ ਹੈ ਉਦੋਂ ਕਈ ਚੀਜ਼ਾਂ ਜਿਹੜੀਆਂ ਆ ਉਹ ਰਹਿ ਵੀ ਜਾਂਦੀਆਂ ਨੇ। ਸੋ ਉਸ ਨੂੰ ਲੈ ਕੇ ਕੀ ਜਿਹੜੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਆ ਹੁਣ? ਹਾਂਜੀ, ਸੋ ਆਪਣੇ ਵੀਕਐਂਡ ਤੇ ਇਸ ਵੀਕਐਂਡ ਜਿਹੜਾ SF ਰੈਲੀਜ਼ ਹੋਈਆਂ, ਤਾਂ ਹੋਰ ਵੀ ਨੇਸ਼ਨ ਵਾਈਡ ਇੱਥੇ ਅਮਰੀਕਾ 'ਚ, ਈਵਨ ਕੈਨੇਡਾ, ਅਦਰ ਕੰਟਰੀਜ਼ ਵਿੱਚ ਵੀ ਹੋਈਆਂ। ਬਹੁਤ ਜ਼ਿਆਦਾ ਲੋਕੀ ਇਕੱਠੇ ਹੋਏ ਸੀ। ਜਿਵੇਂ ਤੁਸੀਂ ਕਿਹਾ ਕਾਫੀਆਂ ਨੇ ਮਾਸਕ ਪਾਏ, ਬਟ ਫਿਰ ਵੀ ਸੀਗੇ ਵਿੱਚ ਵੇਲੇ ਜਿਨ੍ਹਾਂ ਨੇ ਨਹੀਂ ਮਾਸਕ ਪਾਏ ਸੀ। ਤੇ ਜੇ ਤੁਸੀਂ ਮਾਸਕ ਨਹੀਂ ਪਾਇਆ ਸੀ ਜਾਂ ਫਿਰ ਤੁਸੀਂ ਇਕੱਠ ਵਿੱਚ ਸੀਗੇ, ਜਿਨ੍ਹਾਂ ਲੋਕਾਂ ਨੇ ਨਹੀਂ ਮਾਸਕ ਪਾਇਆ ਸੀਗਾ, ਸਾਡੀ ਸੋ ਰੈਕਮੈਂਡੇਸ਼ਨ ਇਹ ਆ ਕਿ ਜੇ ਇਹ ਸੀਗਾ, ਤੁਸੀਂ ਆਪਣੇ ਆਪ ਨੂੰ ਕੁਆਰੰਟਾਈਨ ਕਰੋ। ਨੈਕਸਟ 14 ਦਿਨ ਆਪਣੇ ਸਿੰਪਟਮਸ ਨੂੰ ਆਪਣੀ ਸੈਲਫ ਮੋਨੀਟਰ ਕਰੋ, ਆਪਣੇ ਸਿੰਪਟਮਸ ਦੇਖੋ। ਜੇ ਤੁਹਾਨੂੰ ਕੋਈ ਸਿੰਪਟਮਸ ਆਉਂਦੇ ਆ ਤਾਂ
5 ਦਿਨ ਬਾਅਦ 5 ਤੋਂ 7 ਦਿਨ ਵਿੱਚ ਫਿਰ ਬਾਅਦ ਚ ਜਾ ਕੇ ਤੁਸੀਂ ਆਪਣਾ ਟੈਸਟ ਕਰਾਇਆ ਵਾ ਈਵਨ though ਤੁਹਾਨੂੰ ਸਿੰਪਟਮਸ ਨਾ ਆਵੇ ਹਨਾ ਪਰ ਜੇ ਤੁਸੀਂ ਮਾਸਕ ਨਹੀਂ ਪਾਇਆ ਸੀ ਜਾਂ ਫਿਰ ਤੁਸੀਂ ਲੋਕਾਂ ਦੇ ਕੋਲ ਸੀਗੇ ਗੈਦਰਿੰਗ ਵਿੱਚ ਸੀ ਗੱਡੀ 'ਚ ਨਹੀਂ ਸੀ ਜੇ ਤੁਸੀਂ ਆਪਣੀ ਗੱਡੀ 'ਚ ਰਹੇ ਪੂਰਾ ਟਾਈਮ ਫਿਰ ਠੀਕ ਹੈ ਪਰ ਜੇ ਤੁਸੀਂ ਗੱਡੀ 'ਚੋਂ ਬਾਹਰ ਨਿਕਲ ਕੇ ਹੋਰ ਇਕੱਠ ਵਿੱਚ ਗਏ ਆ ਤੇ ਲੋਕਾਂ ਦੇ ਕੋਲ ਗਏ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਪਲੀਜ਼ ਆਪਣੇ ਆਪ ਨੂੰ ਸੈਲਫ ਮੋਨੀਟਰ ਕਰੋ 14 ਦਿਨ ਲਈ ਤੇ ਆਪਣੇ ਸਿੰਪਟਮਸ ਦੇਖੋ ਜੇ ਮਾੜਾ ਜਿਹਾ ਵੀ ਸਲਾਈਟੈਸਟ ਸਿੰਪਟਮ ਆਇਆ ਉਹਦੇ ਜਾ ਕੇ ਤੁਸੀਂ ਆਪਣਾ ਕੋਵਿਡ ਦਾ ਟੈਸਟ ਕਰਾਇਆ ਵਾ ਕਿਉਂਕਿ ਜਿੱਦਾਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਇਨਕੂਬੇਸ਼ਨ ਪੀਰੀਅਡ ਜਿਹੜਾ ਹੁੰਦਾ ਆ ਕਿ ਜਦੋਂ ਤੁਸੀਂ ਐਕਸਪੋਜ਼ ਹੁੰਦੇ ਆ 2 ਤੋਂ 14 ਦਿਨ ਲੱਗ ਜਾਂਦੇ ਤੁਹਾਡੇ ਸਿੰਪਟਮਸ ਆਉਣ ਨੂੰ ਤਾਂ ਜਦੋਂ ਤੁਹਾਡੇ ਸਿੰਪਟਮਸ ਆਉਂਦੇ ਆ ਉਹ ਤੋਂ 48 ਆਵਰਸ ਪਹਿਲਾਂ 2 ਦਿਨ ਪਹਿਲਾਂ ਤੁਸੀਂ ਇਨਫੈਕਸ਼ੀਅਸ ਬਣ ਜਾਂਦੇ ਆ ਤੁਸੀਂ ਬਾਕੀਆਂ ਨੂੰ ਫੈਲਾ ਦੇ ਸਕਦੇ ਆ ਆਪਣੀ ਜਿਹੜੀ ਕੋਵਿਡ ਆ ਰਾਈਟ ਹੈ ਨਾ ਸੋ ਹੁਣ ਜੇ ਆਪਾਂ ਨੂੰ ਪਤਾ ਨਹੀਂ ਆ ਜੇ ਆਪਾਂ ਨੂੰ ਕੋਵਿਡ ਹੈਗਾ ਕਿ ਨਹੀਂ ਤਾਂ ਫਿਰ ਤਾਂ ਕਰਕੇ ਇੰਨਾ ਇੰਪੋਰਟੈਂਟ ਹੈ ਕਿ ਆਪਾਂ 5 ਤੋਂ 7 ਦਿਨ ਇਸ ਵਕਤ ਮਾਸਕ ਪਾ ਕੇ ਰੱਖੀਏ ਜਦੋਂ ਵੀ ਕਿਤੇ ਜਾਣਾ ਕਿਸੇ ਨਾਲ ਮਿਲਣਾ ਜਿਨ੍ਹਾਂ ਨਾਲ ਆਪਾਂ ਨਹੀਂ ਰਹਿੰਦੇ ਹੈਗੇ ਆਪਾਂ ਜਾਂ ਫਿਰ ਕੁਆਰੰਟਾਈਨ ਕਰ ਲਈਏ ਜੇ ਆਪਾਂ ਕੋ ਉਹ ਕਰ ਸਕਦੇ ਆ ਜੇ ਆਪਾਂ ਕੰਮ ਨਹੀਂ ਕਰਦੇ ਜਾਂ ਫਿਰ ਘਰ ਰਹਿ ਸਕਦੇ ਆ ਕੁਆਰੰਟਾਈਨ ਕਰੀਏ ਜਦ ਤੱਕ ਆਪਾਂ ਫਿਰ 5-7 ਦਿਨ ਬਾਅਦ ਜਾ ਕੇ ਟੈਸਟ ਕਰਾਈਏ ਜੇ ਤੁਸੀਂ ਹੁਣ ਟੈਸਟ ਕਰਾਉਣ ਜਾਓਗੇ ਉਹਦਾ ਜੀ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਹੱਲੇ ਤੁਹਾਡੇ ਬਾਡੀ ਵਿੱਚ ਜਿਹਦਾ ਵਾਇਰਸ ਫੈਲੀ ਨਹੀਂ ਤਾਂ ਉਹ ਟੈਸਟ ਵਿੱਚ ਡਿਟੈਕਟ ਨਹੀਂ ਹੋਣੀ ਹੈਗੀ ਇਸ ਕਰਕੇ ਅਸੀਂ ਕਹਿੰਦੇ ਕਿ 5 ਦਿਨ ਵੇਟ ਕਰੋ ਮੈਂ ਵੀ ਟੈਸਟ ਕਰਾਉਣ ਜਾਣਾ ਆ ਮੈਂ ਟੈਸਟ ਕਰਾਉਣ ਜਾਣਾ ਹੈਗਾ ਫਰਾਈਡੇ ਸੋ ਜੇ ਬਾਕੀ ਵੀ ਉੱਥੇ ਜਿਹੜੇ ਰੈਲੀ 'ਚ ਸੀਗੇ ਈਵਨ though ਮੈਂ ਮਾਸਕ ਪੂਰਾ ਟਾਈਮ ਪਾ ਕੇ ਰੱਖਿਆ ਪਰ ਮੈਂ ਉੱਥੇ ਟ੍ਰੈਫਿਕ ਕੰਟਰੋਲ ਕਰਨ ਰਹੀ ਸੀ ਸੋ ਮੈਂ ਬਾਹਰ ਸੀਗੀ ਲੋਕਾਂ ਕੋਲ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਸੀ ਸੋ ਮੈਂ ਆਪਣੀ ਪ੍ਰੋਟੈਕਸ਼ਨ ਲਈ ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਆਪਣਾ ਟੈਸਟ ਕਰਾਉਣ ਜਾਣਾ ਤਾਂ ਇਹ ਅਸੀਂ ਰეკਮੈਂਡ ਕਰਦੇ ਕਿ ਤੁਸੀਂ ਵੀ ਕਰਾਉਣ ਚੱਲ ਜਿਓ ਥਰਸਡੇ ਫਰਾਈਡੇ ਤੱਕ ਜੀ ਜੀ ਬਿਲਕੁਲ ਸੋ ਜਿਹੜੇ ਵੀ ਉੱਥੇ ਗਏ ਸੀਗੇ ਜੇ ਗੱਡੀ 'ਚੋਂ ਬਾਹਰ ਨਿਕਲੇ ਸੀ ਹੋਰ ਲੋਕਾਂ ਨੂੰ ਜਿਹੜੇ ਮਿਲੇ ਸੀਗੇ ਸੋ ਡੈਫੀਨੇਟਲੀ ਜਿਹੜਾ ਇਸ ਚੀਜ਼ ਦਾ ਤੁਸੀਂ ਧਿਆਨ ਜਿਹੜਾ ਉਹ ਰੱਖੋ ਅਤੇ ਕੈਲੀਫੋਰਨੀਆ ਵਾਲੇ ਕੋਈ ਐਪ ਜਿਹੜੀ ਆ ਕਾਂਟੈਕਟ ਟ੍ਰੇਸਿੰਗ ਦੇ ਲਈ ਜਿਹੜੀ ਉਹ ਆ ਰਹੀ ਆ ਆਉਂਦੇ ਵੀਰਵਾਰ ਨੂੰ ਹਾਂਜੀ ਸੋ ਜਿਹੜੀ ਥਰਸਡੇ ਨੂੰ ਅੱਜ ਅਨਾਉਂਸ ਕੀਤਾ ਸੀ ਆਪਣੇ ਗਵਰਨਰ ਨੇ ਕਿ ਐਪ ਆ ਰਹੀ ਆ ਸੀਏ ਨੋਟੀਫਾਈ ਤੇ ਉਸ ਐਪ ਵਿੱਚ ਜੇ ਤੁਸੀਂ ਉਹ ਡਾਊਨਲੋਡ ਕਰੋਗੇ ਬੇਸਿਕਲੀ ਉਹ ਐਪ ਕੰਟੈਕਟ ਟ੍ਰੇਸਿੰਗ ਲਈ ਹੋਣੀ ਆ ਕਿ ਜਿੱਦਾਂ ਜੇ ਹੁਣ ਕਹ ਲਓ ਕਿਸੇ ਕੋ ਪੋਜ਼ਿਟਿਵ ਟੈਸਟ ਪੋਜ਼ਿਟਿਵ ਕੀਤਾ ਤਾਂ ਉਹਨਾਂ ਨੇ ਜੇ ਆਪਣੀ ਇਨਫੋਰਮੇਸ਼ਨ ਪਾ ਦਿੱਤੀ ਜੇ ਐਪ 'ਚ ਕਿ ਅਸੀਂ ਪੋਜ਼ਿਟਿਵ ਆ ਜੇ ਉਹਨਾਂ ਦੇ ਜਿਹੜੇ ਵੀ ਕੋਲ ਲੰਘੂਗੇ ਉਹਨਾਂ ਦੇ ਉਹ ਨੋਟੀਫਾਈ ਹੋ ਜੂਗੇ ਕਿ ਪਿਛਲੇ 14 ਦਿਨ ਵਿੱਚ ਜਿੱਦਾਂ ਤੁਸੀਂ ਹਨਾ ਕੋਵਿਡ ਐਕਸਪੋਜ਼ ਹੋਏ ਆ ਤੇ ਇਹ ਜਿਹੜੀ ਐਪ ਆ ਇਟਸ ਵੈਰੀ ਪ੍ਰਾਈਵੇਟ ਬੇਸ ਇਹਦੇ ਉੱਪਰ ਨਾ ਤੁਹਾਡਾ ਨਾਂ ਕਦੀ ਆਉਣਾ ਨਾ ਤੁਹਾਡੀ ਇਨਫੋਰਮੇਸ਼ਨ ਨਹੀਂ ਨਾ ਲੋਕੇਸ਼ਨ ਆਉਣਾ ਨਾ ਤੁਹਾਡੀ ਜਿਹਦਾ ਆਇਡੈਂਟੀਫਾਈ ਨਹੀਂ ਕਰ ਸਕਦੇ ਕਿਹੜੇ ਬੰਦੇ ਆ ਰਾਈਟ ਹਨਾ ਸੋ ਇਹ ਐਪ ਇਸ ਤਰੀਕੇ ਨਾਲ ਕੰਮ ਕਰਦੀ ਹੈ ਕਿ ਜੇ ਤੁਸੀਂ ਡਾਊਨਲੋਡ ਕਰਦੇ ਆ ਤੁਸੀਂ ਆਪਣੇ ਬਲੂਟੂਥ ਨਾਲ ਇਹਦਾ ਲਾ ਲੈਂਦੇ ਆ ਤੇ ਇਹ ਜਿਹੜੀ ਆ ਇਹ ਤੁਹਾਡੇ ਫੋਨ ਥਰੂ ਇਹ ਜਿੱਦਾਂ ਕੋਡਿੰਗ ਹੁੰਦੀ ਹੈ ਕਿ ਜਿਹ 'ਚ ਏਦਾਂ ਆਪਣਾ ਕੀ ਬਦਲਦੀ ਰਹਿੰਦੀ ਆ ਰਾਈਟ ਹਨਾ ਸੋ ਤੁਹਾਡਾ ਇੱਕ ਜਿੱਦਾਂ ਉਹ ਆਇਡੈਂਟੀਫਿਕੇਸ਼ਨ ਨੰਬਰ ਦੇ ਦਿੰਦੀ ਹੈ ਐਪ ਤੁਹਾਨੂੰ ਪਰ ਉਹ ਐਵਰੀ ਲਾਈਕ ਫਿਊ ਮਿੰਟਸ ਬਾਅਦ ਤੁਹਾਡਾ ਉਹ ਨੰਬਰ ਬਦਲਦੀ ਰਹਿੰਦੀ ਸੋ ਕੋਈ ਤੁਸੀਂ ਟਰੈਕ ਨਹੀਂ ਹੋ ਸਕਦੇ ਹੈਗੇ ਕਿ ਕੌਣ ਸੀ ਰਾਈਟ ਪਰ ਕਹਿ ਲਓ ਕਿ ਜੇ ਹੁਣ ਮੈਂ ਉਹ ਡਾਊਨਲੋਡ ਕੀਤੀ ਐਪ ਹੋਰ ਕਿਸੇ ਨੇ ਕੀਤੀ ਜਦੋਂ ਅਸੀਂ ਮਿਲੂਗੇ ਜਾਂ ਫਿਰ ਲੰਘੂਗੇ ਜਿੱਦਾਂ ਕਲੋਜ਼ ਬਾਏ ਰਾਈਟ ਹਨਾ ਤਾਂ ਉਹ ਬਲੂਟੂਥ ਚੁੱਕ ਲੂਗਾ ਉੱਤੇ ਕੋਈ ਜਣਾ ਪੋਜ਼ਿਟਿਵ ਜੇ ਹੋਊਗਾ ਜਿਹਨਾਂ ਲੰਘੂਗੇ ਰਾਈਟ ਉਹ ਆਇਡੈਂਟੀਫਾਈ ਕਰ ਦੂਗਾ ਕਿ ਹੇ ਯੂ ਬੀਨ ਐਕਸਪੋਜ਼ਡ ਫਿਰ ਜਦ ਤੁਸੀਂ ਐਕਸਪੋਜ਼ ਜਦ ਤਾਂ ਪਤਾ ਲੱਗ ਜਾਂਦਾ ਕਿ ਓਕੇ ਮੈਂ ਐਕਸਪੋਜ਼ ਹੋਇਆ ਫਿਰ ਆਪਾਂ ਕੁਆਰੰਟਾਈਨ ਕਰ ਸਕਦੇ ਆ 5 ਦਿਨ ਦੀ ਆਪਣਾ ਚੰਗੀ ਤਰ੍ਹਾਂ ਮਾਸਕ ਪਾ ਕੇ ਰਹਿ ਸਕਦੇ ਆ ਦੂਰ ਲੋਕਾਂ ਤੋਂ ਰਹਿ ਸਕਦੇ ਆ ਫਿਰ ਉਸ ਤੋਂ ਬਾਅਦ ਆਪਾਂ ਜਾ ਕੇ ਟੈਸਟ ਕਰਾ ਸਕਦੇ ਆ 5 ਤੋਂ 7 ਦਿਨ ਬਾਅਦ ਸੋ ਇਹ ਜਿਹੜੀ ਐਪ ਹੈ ਇਟਸ ਰੀਅਲੀ ਗੋਨਾ ਹੈਲਪ ਅ ਲੋਟ ਪਰ ਇਹ ਕੰਮ ਉਦੋਂ ਹੀ ਕਰਨੀ ਆ ਜੇ ਆਪਾਂ ਸਾਰੇ ਜਾਣੇ ਡਾਊਨਲੋਡ ਕਰਨਾ ਪਈਏ ਬਿਕਾਜ਼ ਸੋ ਇਹਦਾ ਨਾਮ ਕੀ ਹੋਣਾ ਹੈ ਕੈਲੀਫੋਰਨੀਆ ਸੀਏ ਨੋਟੀਫਾਈ ਐਪ ਦੈਟਸ ਇਟਸ ਨੇਮ ਹਾਂਜੀ ਠੀਕ ਹੈ ਸੋ ਸੀਏ ਨੋਟੀਫਾਈ ਇਹ ਲਾਈਵ ਜਾਣੀ ਆ ਥਰਸਡੇ ਨੂੰ ਠੀਕ ਹੈ ਜੀ ਸੋ ਬਿਲਕੁਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦਾ ਵੀ ਜਿਹੜਾ ਡੈਡਲਾਈਨਸ ਆ ਉਹ ਆ ਰਹੀਆਂ ਸੋ ਇਸ ਪੈਂਡੈਮਿਕ ਦੇ ਵਿੱਚ ਕੋਈ ਵੀ ਜਿਹੜਾ ਹੈਲਥ ਇੰਸ਼ੋਰੈਂਸ ਤੋਂ ਬਗੈਰ ਜਿਹੜਾ ਉਹ ਨਾ ਰਵੇ ਉਹ ਵੀ ਬਹੁਤ ਇੰਪੋਰਟੈਂਟ ਅਹਿਮ ਜਿਹੜੀ ਉਹ ਚੀਜ਼ ਹੈਗੀ ਆ ਸੋ ਉਹ ਜ਼ਰੂਰ ਜਿਨ੍ਹਾਂ ਨੇ ਵੀ ਰੀਨਿਊਅਲ ਕਰਨੀ ਹੈ ਜਾਂ ਨਵੀਂ ਐਪਲੀਕੇਸ਼ਨ ਕਰਨੀ ਹੈ ਉਹ ਤੁਸੀਂ ਸਾਡੇ ਖਾਲਸਾ ਇੰਸ਼ੋਰੈਂਸ ਏਜੰਸੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਾਂ 4082722500 ਦੇ ਉੱਤੇ ਵੀ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀ ਉਹ ਕਰਦੇ ਨੇ ਅਤੇ ਟੈਸਟਿੰਗ ਸਾਈਟਸ ਬਾਰੇ ਕੋਵਿਡ-19 ਜਿਨ੍ਹਾਂ ਨੇ ਅੱਜ ਕਿਸੇ ਨੇ 5-7 ਦਿਨਾਂ ਬਾਅਦ ਕਰਾਉਣਾ ਹੈ ਟੈਸਟ ਕਿੱਥੋਂ ਪਤਾ ਕਰ ਸਕਦੇ ਆ ਵੀ ਕਿਹੜੀ ਕਾਊਂਟੀ 'ਚ ਕਿੱਥੇ ਹੈਗੇ ਨੇ ਕਿੱਥੇ ਉਹ ਇਨਫੋਰਮੇਸ਼ਨ ਲੈ ਸਕਦੇ ਨੇ
ਸੋ ਜੇ ਤੁਸੀਂ ਟੈਸਟਿੰਗ ਸਾਈਟ ਜਾਣਨਾ ਚਾਹੁੰਦੇ ਜਸਟ ਬਿਕਾਜ਼ ਅਸੀਂ ਹੁਣ ਮੈਂ ਅਨਾਉਂਸਮੈਂਟ ਨਹੀਂ ਕਰਨੀ ਕਿੱਥੇ ਜਾ ਕੇ ਕਰਾਵੋ ਬਿਕਾਜ਼ ਸਾਰੇ ਟੈਸਟਿੰਗ ਸਾਈਟ ਸਿਰਫ 150 ਟੈਸਟ ਕਰਦੇ ਆ ਦਿਨ 'ਚ ਤਾਂ ਬਹੁਤ ਛੇਤੀ ਨਿਕਲ ਜਾਂਦੇ ਆ ਸੋ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਅਸੀਂ ਦੱਸੀਏ ਇੱਕ ਤਾਂ ਤੁਸੀਂ ਬਾਅਦ ਚੋਂ ਥੋੜੇ ਜਿਹੇ ਲੇਟ ਜਾਵੋ ਤਾਂ ਫਿਰ ਏਦਾਂ ਹੋਵੇ ਤੁਸੀਂ ਜੇ ਟੈਸਟਿੰਗ ਸਾਈਟ ਦਾ ਪਤਾ ਕਰਨਾ ਚਾਹੁੰਦੇ ਆ ਤੁਸੀਂ ਪਲੀਜ਼ ਸਾਨੂੰ ਫੋਨ ਕਰ ਲਿਓ 559-549-3898 ਸੋ ਇਸ ਨੰਬਰ ਤੇ ਫੋਨ ਕਰ ਲਿਓ ਅਸੀਂ ਤੁਹਾਨੂੰ ਦੱਸ ਦੂੰਗੇ ਕਿੱਥੇ ਤੁਸੀਂ ਜਾ ਸਕਦੇ ਆ ਕਿਹੜਾ ਵਕਤ ਜਿੱਦਾਂ ਜਾ ਸਕਦੇ ਆ ਬਿਕਾਜ਼ ਮੋਸਟ ਜਿਹੜੇ ਟੈਸਟਿੰਗ ਸਾਈਟਸ ਹੈ ਜਿੱਦਾਂ ਅਸੀਂ ਪਹਿਲਾਂ UCSF ਕਲੀਨਿਕ ਭੇਜਦੇ ਹੁੰਦੇ ਸੀ ਉੱਥੇ ਹਾਲੇ ਵੀ ਭੇਜਦੇ ਆ ਪਰ ਉਹ ਜਿੱਦਾਂ 10 ਵਜੇ ਸਵੇਰ ਦੇ 10 ਵਜੇ ਤੱਕ ਉਹਨਾਂ ਦੀ ਖਤਮ ਹੋ ਜਾਂਦੀ ਉਹਨਾਂ ਦੀ ਲਾਈਨ 6:30 ਵਜੇ ਸਵੇਰ ਨੂੰ ਲੱਗੀ ਹੁੰਦੀ ਆ ਲਾਈਕ ਮਾਈਲ 2 ਹਨਾ ਤਾਂ ਉਹ ਸਿਰਫ 150 ਟੈਸਟ ਦਿਨ ਦੇ ਕਰਦੇ ਆ ਇਸ ਕਰਕੇ ਅਸੀਂ ਫਿਰ ਜਦੋਂ ਜੇ ਉਹ ਫੁੱਲ ਹੈ ਆਲਰੇਡੀ ਫਿਰ ਅਸੀਂ ਹੋਰ ਕਿਤੇ ਭੇਜ ਦਿੰਦੇ ਸੋ ਤੁਸੀਂ ਪਲੀਜ਼ ਸਾਨੂੰ ਫੋਨ ਕਰਕੇ ਪੁੱਛ ਲਓ ਜੇ ਤੁਸੀਂ ਫਰਜ਼ਨਾ ਕਾਉਂਟੀ ਤੋਂ ਬਾਹਰ ਵੀ ਆ ਅਸੀਂ ਫਿਰ ਵੀ ਤੁਹਾਨੂੰ ਮਦਦ ਕਰਾਂਗੇ ਫ੍ਰੀ ਟੈਸਟਿੰਗ ਸਾਈਟ ਲੱਭਣ ਨੂੰ ਜੇ ਤੁਹਾਨੂੰ ਚਾਹੀਦੀ ਆ ਤੁਸੀਂ ਸਾਨੂੰ ਫੋਨ ਕਰਕੇ ਪੁੱਛ ਸਕਦੇ ਆ ਹਾਂਜੀ ਜੀ ਬਿਲਕੁਲ ਸੋ ਇਹਨਾਂ ਦਾ ਜਿਹੜਾ ਫੋਨ ਨੰਬਰ ਆ ਉਹ ਜਿੱਦਾਂ ਇਹਨਾਂ ਨੇ ਦੱਸਿਆ ਆ 5595493898 ਦੇ ਉੱਤੇ ਅਤੇ ਨਵਦੀਪ ਬਹੁਤ ਬਹੁਤ ਆਪਾਂ ਥੈਂਕ ਯੂ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਸ਼ੁਕਰੀਆ ਡੈਫੀਨਿਟਲੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਪੰਜਾਬੀ ਰੇਡੀਓ USA